ਬੰਗਲਾਦੇਸ਼ ਦੇ ਵਿੱਚ ਇੱਕ ਹਿੰਦੂ ਨੌਜਵਾਨ ਨੂੰ ਜ਼ਿੰਦਾ ਸਾੜਿਆ ਗਿਆ। ਮੈਂ ਸਮਝਦੀ ਹਾਂ ਕਿ ਇਹ ਇੱਕ ਸਫਾਕ ਇਨਸਾਨੀਅਤ ਸੋਜ਼ ਜੁਰਮ ਹੈ। ਇੱਥੇ ਸਵਾਲ ਇਹ ਹੈ ਕਿ ਇੱਕ ਲਾਸ਼ ਦੇ ਉੱਤੇ ਮਾਤਮ ਕਰਨ ਵਾਲੇ ਜਿਹੜੇ ਹਿੰਦੁਸਤਾਨੀ ਨੇ ਇਹ ਉਹ ਵਕਤ ਭੁੱਲ ਗਏ ਜਦੋਂ ਸੜਕਾਂ ਦੇ ਉੱਤੇ ਆਪ ਮੁਸਲਮਾਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਖੰਭਿਆਂ ਨਾਲ ਬੰਨ੍ਹ ਕੇ ਉਹਨਾਂ ਨੂੰ ਨਿੱਤਰ ਮਾਰਦੇ, ਉਹ ਵਕਤ ਭੁੱਲ ਗਏ। ਉਦੋਂ ਤੁਹਾਡੀ ਹਸਾਸੀਅਤ ਕਿੱਥੇ ਜਾਂਦੀ ਹੈ ਜਦੋਂ ਹਿੰਦੁਸਤਾਨ ਦੇ ਵਿੱਚ ਮੌਜੂਦ ਕਿਸੇ ਮੁਸਲਮਾਨ ਨੂੰ ਜਿਹੜਾ ਨਾ ਉਹ ਹਜੂਮ ਪਿੱਟ ਕੇ ਮਾਰ ਦਿੰਦਾ ਹੈ। ਉਹ ਨਿਤਿਸ਼ ਜਿਹੜਾ ਹੈਗਾ ਕੱਦੂ ਦੇ ਮੂੰਹ ਵਾਲਾ, ਉਹਨੇ ਕਿਸ ਤਰ੍ਹਾਂ ਉਸ ਲੜਕੀ ਦਾ ਨਕਾਬ ਲਾਇਆ। ਇਹ ਇੱਜ਼ਤ ਤੁਸੀਂ ਕਰਦੇ ਆ ਔਰਤ ਦੀ? ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਦੇ ਵਿੱਚ ਮੋਦੀ ਦੀ ਹਕੂਮਤ ਨਹੀਂ ਹੈਗੀ ਬਲਕਿ ਆਰਐਸਐਸ ਦੀ ਜਿਹੜੀ ਨਾ ਹਕੂਮਤ ਹੈ। ਇਹਨੂੰ ਟਕੇ ਦਾ ਵੀ ਜਿਹੜਾ ਨਾ ਫਾਇਦਾ ਹੈ ਨਾ ਉਹ ਨਹੀਂ ਹੋਣਾ। ਜੋ ਮਰਜ਼ੀ ਇੰਤਸ਼ਾਰ ਪਲਾ, ਜਿੱਦਾਂ ਮਰਜ਼ੀ ਦੀਆਂ ਗੇਮਾਂ ਪਾ, ਕੱਖ ਹਾਸਲ ਹੋਣ ਵਾਲਾ ਨਹੀਂ ਹੈਗਾ। बिस्मिल्लाहिर्रहमानिर्रहीम, अस्सलाम वालेकुम। नाज़रीन, तुसीं देख रहे हो 360 डिजिटल पंजाबी और मैं हाँ तुहाडी मेज़बान शवाइला नियाज़। अज पूरा दा पूरा व्लॉग ये भारत वास्ते है और गल नरम लहजे विच नहीं होएगी बल्कि सख्त ते करख्त लहजे विच होएगी। और व्लॉग शुरू करते व्लॉग शुरू करते हैं। और जिस तरह कि मैं कहा कि थोड़ी जी सख्त लहजे विच होएगी क्योंकि गलबात क्योंकि नरम लहजे वाला वक्त हुण बिल्कुल ही गुजर गया। ਬੰਗਲਾਦੇਸ਼ ਦੇ ਵਿੱਚ ਇੱਕ ਹਿੰਦੂ ਨੌਜਵਾਨ ਨੂੰ ਜ਼ਿੰਦਾ ਸਾੜਿਆ ਗਿਆ। ਮੈਂ ਸਮਝਦੀ ਹਾਂ ਕਿ ਇਹ ਇੱਕ ਸਫਾਕ ਇਨਸਾਨੀਅਤ ਸੋਜ਼ ਜੁਰਮ ਹੈ ਔਰ ਇਹਦੀ ਜਿੰਨੀ ਮੁਜ਼ੰਮਤ ਕੀਤੀ ਜਾਵੇ ਉਨੀ ਘੱਟ ਹੈ। ਲੇਕਿਨ ਸਵਾਲ ਕੀ ਹੈ ਇੱਥੇ ਸਵਾਲ ਇਹ ਹੈ ਕਿ ਇੱਕ ਲਾਸ਼ ਦੇ ਉੱਤੇ ਮਾਤਮ ਕਰਨ ਵਾਲੇ ਜਿਹੜੇ ਹਿੰਦੁਸਤਾਨੀ ਨੇ ਇਹ ਉਹ ਵਕਤ ਭੁੱਲ ਗਏ ਜਦੋਂ ਸੜਕਾਂ ਦੇ ਉੱਤੇ ਆਪ ਮੁਸਲਮਾਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਖੰਭਿਆਂ ਨਾਲ ਬੰਨ੍ਹ ਕੇ ਉਹਨਾਂ ਨੂੰ ਨਿੱਤਰ ਮਾਰਦੇ, ਉਹ ਵਕਤ ਭੁੱਲ ਗਏ। यानी अपने मुल्क ਦੇ ਵਿੱਚ जो कुछ हो रहा है ਉਹ याद नहीं हैगा, ਉਹ ਚੇਤਾ नहीं हैगा। लेकिन हिंदुस्तान ਦੇ ਵਿੱਚ जो हो रहा ਹੁਣ ਸਿਆਸਤ ਸਾਰੀ ਉਹਦੇ ਉੱਤੇ ਸ਼ੁਰੂ ਕਰ ਦਿੱਤੀ ਹੈ। ਬੰਗਲਾਦੇਸ਼ ਦੇ ਵਾਕਿਏ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਕੀ ਉਹ ਇਨਸਾਫ ਹੈ? ਉਹ ਸਿਆਸਤ ਹੈ। ਅਚਾਨਕ ਹਿੰਦੁਸਤਾਨ ਦੇ ਜ਼ਮੀਰ ਨੂੰ ਝਟਕਾ ਲੱਗ ਗਿਆ। ਅਚਾਨਕ ਅਕਲੀਤਾਂ ਦੇ ਹਕੂਕ ਦੇ ਉੱਤੇ ਇਹਨੂੰ ਗੱਲਬਾਤ ਯਾਦ ਆ ਗਈ ਹੈ। ਅਚਾਨਕ ਇhtਜਾਜ, ਰੈਲੀਆਂ ਤੇ ਨਾਰੇ ਤੇ ਟੀਵੀ ਸਕਰੀਨ ਦੇ ਉੱਤੇ ਚੀਕਾਂ ਮਾਰਦਾ ਪਿਆ। ਉਦੋਂ ਤੁਹਾਡੀ ਹਸਾਸੀਅਤ ਕਿੱਥੇ ਜਾਂਦੀ ਹੈ ਜਦੋਂ ਹਿੰਦੁਸਤਾਨ ਦੇ ਵਿੱਚ ਮੌਜੂਦ ਕਿਸੇ ਮੁਸਲਮਾਨ ਨੂੰ ਜਿਹੜਾ ਨਾ ਉਹ ਹਜੂਮ ਪਿੱਟ ਕੇ ਮਾਰ ਦਿੰਦਾ ਹੈ। ਜਦੋਂ ਤੁਸੀਂ ਕਿਸੇ ਦੇ ਘਰੇ ਬਲਡੋਜ਼ਰ ਚਲਾਉਂਦੇ ਆ ਉਦੋਂ ਕੀ ਹੁੰਦਾ ਹੈ? ਜਦੋਂ ਸਿਰਫ ਔਰ ਸਿਰਫ ਦਾੜੀ ਦੇ ਉੱਤੇ ਜਿਹੜਾ ਤੁਸੀਂ ਉਹਨੂੰ ਮਜ਼ਹਬ ਜਿਹੜਾ ਨਾ ਉਹਦੇ ਨਜ਼ਰੀਏ ਨਾਲ ਦੇਖ ਕੇ ਉਹਨੂੰ ਫੜਦੇ ਆ ਉਦੋਂ ਕੀ ਹੁੰਦਾ ਹੈ? ਆ ਹੁਣ ਬੇਤਹਾਸ਼ਾ ਵਾਕਿਆਤ ਰਿਪੋਰਟ ਹੋ ਰਹੇ ਨੇ ਇੱਥੇ ਮਾਰਕੀਟ ਦੇ ਵਿੱਚ। ਇਹ ਤਾਂ ਫਿਰ ਦੋਹਰਾ ਮਿਆਰੀ ਹੈ। ਇੱਕ ਪਾਸੇ ਤਾਂ ਤੁਸੀਂ ਬੰਗਲਾਦੇਸ਼ ਦੇ ਵਿੱਚ ਜਿਹੜੇ ਹਿੰਦੁਸਤਾਨੀ ਨੇ ਉਹਨਾਂ ਦੇ ਬੜੇ ਮੁਹਾਫਿਜ਼ ਬਣ ਕੇ ਖੜੇ ਹੋ ਗਏ, ਦੂਜੇ ਪਾਸੇ ਜਿਹੜੇ ਭਾਰਤ ਦੇ ਵਿੱਚ ਬੰਗਲਾਦੇਸ਼ੀ ਨੇ ਉਹਨਾਂ ਦਾ ਕੀ ਹਾਲ ਕਰਦੇ ਪਏ, ਦੂਸਰੇ ਪਾਸੇ ਜਿਹੜੇ ਮੁਸਲਮਾਨ ਨੇ ਉਹਨਾਂ ਦਾ ਤੁਸੀਂ ਕੀ ਹਾਲ ਕਰਦੇ ਪਏ, ਈਸਾਈਆਂ ਦਾ ਕੀ ਹਾਲ ਕਰਦੇ ਪਏ। ਇਹ ਮਜ਼ਹਬੀ ਸਰਟੀਫਿਕੇਟ ਜਿਹੜਾ ਉਹ ਖੇਡਦਾ ਫਿਰਦਾ ਭਾਰਤ। ਹਿੰਦੁਸਤਾਨ ਦਾ ਜਿਹੜਾ ਆਇਨਾ ਉਹਨੂੰ ਪੜ੍ਹ ਕੇ ਦੇਖੋ ਜਿਹਦੀਆਂ ਤੁਸੀਂ ਧੱਜੀਆਂ ਉਡਾਉਂਦੇ ਫਿਰਦੇ ਆ, ਠੀਕ ਹੈ ਨਾ? मतलब ਤੁਹਾਡੇ ਕੋਲੇ ਕੋਈ ਅਦਾਲਤ ਨਹੀਂ, ਤੁਹਾਡੇ ਕੋਲੇ ਕੋਈ ਕਾਨੂੰਨ ਨਹੀਂ, ਤੁਹਾਡੇ ਕੋਲੇ ਕੋਈ ਸਿਸਟਮ ਹੀ ਨਹੀਂ ਹੈ। ਸਪੈਸ਼ਲੀ ਜਿਹੜੇ ਆਰਐਸਐਸ ਦੇ ਜਿਹੜੇ ਗੁੰਡੇ ਨੇ ਨਾ, ਪਹਿਲੇ ਤਾਂ ਉਹ ਮੁੰਡੇ ਸੀ ਨਾ, ਹੁਣ ਬਹੁਤ ਸਾਰੀ ਵੀਡੀਓਜ਼ ਇਸ ਤਰ੍ਹਾਂ ਦੀ ਰਿਪੋਰਟ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਆਰਐਸਐਸ ਦੀਆਂ ਜਿਹੜੀਆਂ ਖਵਾਤੀਨ ਨੇ ਉਹ ਵੀ ਬਾਹਰ ਨਿਕਲ ਕੇ ਜਿਹਨੂੰ ਹਿੰਦੀ ਨਹੀਂ ਆਉਂਦੀ ਪਈ ਤੇ ਉਹਨੂੰ ਮਾਰਪੀਟ ਜਿਹੜੀ ਉਹਨਾਂ ਦੀ ਸ਼ੁਰੂ ਹੋ ਗਈ ਹੈ। ਇਹ ਕਿਸ ਕਿਸਮ ਦੀ ਰਿਆਸਤ ਹੈ? ਇਹ ਕਿਹੜਾ ਸੈਕੂਲਰਿਜ਼ਮ ਜਿਹੜਾ ਨਾ ਉਹ ਹਿੰਦੁਸਤਾਨ ਦਾ ਨਾਰਾ ਵੱਜਦਾ ਪਿਆ? ਤੁਸੀਂ ਬੰਗਲਾਦੇਸ਼ ਦੇ ਵਾਕਿਏ ਦੇ ਉੱਤੇ ਜਿੰਨੀਆਂ ਮਰਜ਼ੀ ਚੀਕਾਂ ਕੂਕਾਂ ਮਾਰ ਲਓ, ਇਹ ਚੀਕਾਂ ਉਸ ਵਕਤ ਖੋਖਲੀਆਂ ਹੋ ਜਾਂਦੀਆਂ ਨੇ ਜਦੋਂ ਹਿੰਦੁਸਤਾਨ ਦੇ ਅੰਦਰ ਹੀ ਮਸਜਿਦਾਂ ਨੂੰ ਤੋੜਿਆ ਜਾਂਦਾ ਹੈ, ਅਕਲੀਤਾਂ ਦੇ ਹਕੂਕ ਨੂੰ ਪਾਮਾਲ ਕੀਤਾ ਜਾਂਦਾ ਹੈ, ਉਹਨਾਂ ਦੇ ਘਰਾਂ ਦੇ ਵਿੱਚ ਹਮਲੇ ਕੀਤੇ ਜਾਂਦੇ ਹੈ, ਹਿਜਾਬ ਦੇ ਉੱਤੇ ਪਾਬੰਦੀਆਂ ਲੱਗਦੀਆਂ ਨੇ, ਨਫ਼ਰਤ ਅੰਗੇਜ਼ ਤਕਾਰੀਰ ਕੀਤੀਆਂ ਜਾਂਦੀਆਂ ਨੇ। ਆ ਪਿਛਲੇ ਦਿਨੋਂ ਬਿਹਾਰ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਹੈ, ਉਹ ਨਿਤਿਸ਼ ਜਿਹੜਾ ਹੈਗਾ ਕੱਦੂ ਦੇ ਮੂੰਹ ਵਾਲਾ, ਉਹਨੇ ਕਿਸ ਤਰ੍ਹਾਂ ਉਸ ਲੜਕੀ ਦਾ ਨਕਾਬ ਲਾਇਆ। ਇਹ ਇੱਜ਼ਤ ਤੁਸੀਂ ਕਰਦੇ ਆ ਔਰਤ ਦੀ? ਸਿਰਫ ਔਰ ਸਿਰਫ ਦੂਸਰੇ ਮੁਲਕ ਨੂੰ ਕਮਜ਼ੋਰ ਕਰਨ ਦੇ ਚੱਕਰਾਂ 'ਚ ਆਪਣੇ ਹਮਸਾਏ ਦਾ ਮਲੀਆ ਮੇਟ ਕਰਤਾ। ਅੱਜ ਹਿੰਦੁਸਤਾਨ ਦੇ ਵਿੱਚ ਅਕਲੀਤਾਂ ਦਾ ਮਸਲਾ ਸਿਰਫ ਜਾਨ ਦਾ ਨਹੀਂ ਹੈਗਾ, ਉਹਨਾਂ ਦੀ ਇੱਜ਼ਤ ਦਾ ਵੀ ਬਣਿਆ ਪਿਆ। ਲੇਕਿਨ ਭਾਰਤ ਦੇ ਵਿੱਚ ਇਹ ਬੰਗਲਾਦੇਸ਼ ਦੇ ਵਾਕਿਏ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉੱਥੇ ਕੋਈ ਬੰਦਾ ਮਹਿਫੂਜ਼ ਨਹੀਂ ਹੈਗਾ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਦੇ ਵਿੱਚ ਮੋਦੀ ਦੀ ਹਕੂਮਤ ਨਹੀਂ ਹੈਗੀ ਬਲਕਿ ਆਰਐਸਐਸ ਦੀ ਜਿਹੜੀ ਨਾ ਹਕੂਮਤ ਹੈ। ਇਹਨਾਂ ਦਾ ਸਿਰਫ ਇੱਕ ਹੀ ਏਜੰਡਾ ਔਰ ਇੱਕ ਹੀ ਨਜ਼ਰੀਆ ਹੈ ਕਿ ਸਿਰਫ ਔਰ ਸਿਰਫ ਹਿੰਦੁਸਤਾਨੀ ਜਿਹੜਾ ਨਾ ਉਹੀ ਹਿੰਦੁਸਤਾਨ ਦੇ ਵਿੱਚ ਰਹਿ ਸਕਦਾ ਹੈ।
ਮਜ਼ਹਬ ਸਿਰਫ ਔਰ ਸਿਰਫ ਹਿੰਦੂ ਹੀ ਚੱਲ ਸਕਦਾ ਹੈ ਔਰ ਕੋਈ ਧਰਮ ਇੱਥੇ ਚੱਲ ਨਹੀਂ ਸਕਦਾ। ਸਿੱਖਾਂ ਦੇ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਈਸਾਈਆਂ ਦੇ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਇੱਕ ਨਾਬੀਨਾ ਲੜਕੀ ਹੈ, ਈਸਾਈ ਜਿਹੜੀ ਲੜਕੀ ਹੈ, 25 ਕ੍ਰਿਸਮਸ ਜਿਹੜੇ ਹੈ ਉਹਦੇ ਵਿੱਚ ਉਹ ਕਿਤੇ ਬਾਹਰ ਨਿਕਲੀ ਹੋਈ ਸੀ ਤੇ ਉੱਥੇ ਵੀ RSS ਦੀ ਇੱਕ ਕੋਈ ਖਾਤੂਨ ਆ ਕੇ ਇਸ ਨਾਲ ਬਦਤਮੀਜ਼ੀ ਕਰਦੀ ਪਈ ਸੀ, ਲੜਦੀ ਪਈ ਸੀ। ਇੱਕ ਨਾਬੀਨਾ ਔਰਤ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਕੀਤਾ ਜਾ ਰਿਹਾ ਤੇ ਆਪ ਇਹ ਕੋਈ ਕਹਾਣੀ ਹੁੰਦੀ ਨਹੀਂ ਹੈਗੀ, ਕਿਉਂਕਿ ਤੁਸੀਂ ਸਮਝਦੇ ਪਏ ਹੋ ਕਿ ਬੰਗਲਾਦੇਸ਼ ਦੇ ਵਿੱਚ ਜੋ ਇੱਕ ਹਿੰਦੁਸਤਾਨੀ ਦੇ ਨਾਲ ਹੋਇਆ ਤਾਂ ਕਰਕੇ ਹਿੰਦੁਸਤਾਨ ਨੇ ਜਿਹੜਾ ਨਾ ਬਾਕੀ ਅਕਲੀਤਾਂ ਦੇ ਨਾਲ ਇਦਾਂ ਦਾ ਸਲੂਕ ਕਰਨਾ ਸ਼ੁਰੂ ਕਰਤਾ। ਨਹੀਂ, ਦਰਜਨੋਂ ਵਾਕਿਆਤ ਨੇ, ਬੇਤਹਾਸ਼ਾ ਵਾਕਿਆਤ ਨੇ। ਅਗਰ ਮੈਂ ਇੱਥੇ ਉਂਗਲਾਂ ਤੇ ਰਿਪੋਰਟ ਕਰਾਉਣਾ ਵੀ ਸ਼ੁਰੂ ਕਰ ਵੀ ਦੇਵਾਂ ਨਾ ਤੇ ਮੁਕੰਮਲ ਤੌਰ ਤੇ ਉਹ ਵਾਕਿਆਤ ਬਿਆਨ ਵੀ ਨਹੀਂ ਹੋ ਸਕਦੇ। ਇਹ ਅੱਜ ਦਾ ਨਹੀਂ ਹੈ। ਮਾਲ ਡੰਗਰ ਰੱਖਣ ਦੇ ਉੱਤੇ ਵੀ ਜਿਹੜਾ ਨਾ ਉਹ ਮੁਸਲਮਾਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ। ਕੋਈ ਬੰਦਾ ਕਿਸੇ ਗੱਡੀ ਦੇ ਵਿੱਚ ਅਗਰ ਕੋਈ ਮੱਝ ਗਾਂ ਲੈ ਕੇ ਜਾਂਦਾ ਪਿਆ ਤੇ ਉਹਦੇ ਤੇ ਵੀ ਜਿਹੜਾ ਨਾ ਉਹ ਤਸ਼ੱਦਦ ਹੁੰਦਾ ਕਿ ਸਾਡੀ ਮਾਂ ਨੂੰ ਲਈ ਜਾਂਦਾ ਬਾਹ ਕੇ। ਜੈਨੂਅਨ ਮੈਂ ਮਜ਼ਹਬ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੀ, ਲੇਕਿਨ ਉਹਨਾਂ ਵਾਸਤੇ ਤਾਂ ਆਪਣੀ ਜਿਹੜੀ ਉਹ ਹੈਗੀ, ਉਹਨਾਂ ਦੀ ਜਿਹੜੀ ਮੱਝ ਹੈਗੀ ਹੈ, ਆਪਣਾ ਤਾਂ ਉਹਨੂੰ ਮੱਝ ਹੀ ਕਹਿੰਦੇ ਆ ਪੰਜਾਬੀ ਦੇ ਵਿੱਚ, ਠੀਕ ਹੈ। ਗਾਏ ਜਿਹਨੂੰ ਕਹਿੰਦੇ ਆ, ਉਹ ਤਾਂ ਗਾਏ ਦੀ ਪੂਜਾ ਕਰਦੇ ਆ। ਇੱਕ ਮਜ਼ਹਬ ਦੇ ਵਿੱਚ ਉਹਨੂੰ ਕੀ ਕਹਿੰਦੇ ਨੇ ਖਾਣ ਦੀ ਵੀ ਇਜਾਜ਼ਤ ਹੈ, ਦੂਸਰੇ ਮਜ਼ਹਬ ਦੇ ਵਿੱਚ ਤੁਸੀਂ ਆਪ ਜਿਹੜਾ ਇਹਨਾਂ ਦਾ ਹਿੰਦੂ ਮਜ਼ਹਬ ਹੈ ਉਹਦੇ ਵਿੱਚ ਇਹ ਹੁੰਦਾ ਮੂਤਰ ਜਿਹਾ ਪੀ ਕੇ ਤੇ ਨਾਲ ਇੰਜ ਕਰ ਲੈਂਦੇ ਆ ਤੇ ਨਾਲ ਐਂ ਕਰ ਲੈਂਦੇ। ਇਹ ਜਿਹੜਾ ਕਾਇਦੇ ਅਜ਼ਮ ਦਾ ਜਿਹੜਾ ਨਜ਼ਰੀਆ ਸੀ ਨਾ ਉਹ ਗਲਤ ਨਹੀਂ ਸੀ। ਵੈਸੇ ਇਹ ਦੋ ਕੌਮੀ ਨਜ਼ਰੀਆ ਹੈ। ਵੈਸੇ ਵੀ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਕਦੀ ਰਹਿ ਨਹੀਂ ਸਕਦਾ। ਦੋ ਬਿਲਕੁਲ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਨਜ਼ਰੀਆਤ ਨੇ। ਇਹ ਕਿਸੇ ਵੀ ਤਰੀਕੇ ਨਾਲ ਦੂਜੇ ਨਾਲ ਜ਼ਮ ਹੁੰਦੇ ਹੀ ਨਹੀਂ ਹੈਗੇ। ਅੱਜ ਬੰਗਲਾਦੇਸ਼ ਦੇ ਵਿੱਚ ਭਾਰਤ ਦਾ ਜਿਹੜਾ ਨਾ ਜੋ ਕੁਛ ਅੱਜ ਕੱਟਦਾ ਪਿਆ ਨਾ ਉਹ ਇਹਦਾ ਆਪਣਾ ਹੀ ਬੀਜਿਆ ਹੋਇਆ। ਕਦੀ ਨਾ ਕਦੀ ਤਾਂ ਫਿਰ ਬੰਦਾ ਫਿਰ ਔਂਦਰੇ ਮੂੰਹ ਡਿੱਗਦਾ ਹੈ ਕਿ ਨਹੀਂ ਡਿੱਗਦਾ ਹੈਗਾ, ਡਿੱਗਦਾ ਹੈ। ਅੱਜ ਭਾਰਤ ਬੰਗਲਾਦੇਸ਼ ਤੋਂ ਉਹੀ ਚੀਜ਼ ਖੱਟਦਾ ਪਿਆ ਜਿਹੜੀ ਕਿ ਇਹਨੇ ਹਿੰਦੁਸਤਾਨ ਦੇ ਵਿੱਚ ਜੋ ਰਵੱਈਆ ਅਕਲੀਤਾਂ ਦੇ ਨਾਲ ਕੀਤਾ ਔਰ ਹਸੀਨਾ ਵਾਜਿਦ ਦੇ ਨਾਲ ਮਿਲ ਕੇ ਇਹਨਾਂ ਨੇ ਜੋ ਕੁਛ ਬੰਗਲਾਦੇਸ਼ ਦੇ ਵਿੱਚ ਕੀਤਾ, ਉਹ ਸਾਰੀ ਜਿਹੜੀ ਫਸਲ ਹੈ ਹੁਣ ਉਹ ਪੱਕ ਕੇ ਤਿਆਰ ਹੋ ਗਈ ਹੈ ਔਰ ਉਹੀ ਕੱਟਦਾ ਪਿਆ। ਔਰ ਮੈਂ ਦੇਖਣ ਵਾਲੇ ਤੁਹਾਨੂੰ ਮੈਂ ਇਹ ਵੀ ਚੀਜ਼ ਕਹਿ ਦੇਵਾਂ, ਅੱਗੇ ਮਜ਼ੀਦ ਹਾਲਾਤ ਕਸ਼ੀਦਾ ਹੋਣੇ ਆ। ਖਾਸ ਕਰਕੇ ਮੈਂ ਬਲਕਿ ਅੱਜ ਕੋਸ਼ਿਸ਼ ਕਰ ਰਹੀ ਸੀ ਕਿ ਪਤਾ ਨਹੀਂ ਜਿਹੜੇ ਬੰਗਾਲੀਜ਼ ਹੈਗੇ ਨੇ ਉਹ ਬੰਗਾਲੀਆਂ ਨੂੰ ਪੰਜਾਬੀ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ, ਕਿ ਇੱਕ ਵਲੌਗ ਜਿਹੜਾ ਉਰਦੂ 'ਚ ਮੈਂ ਰਿਕਾਰਡ ਕਰਾਂ ਬੰਗਾਲੀ ਨੇਸ਼ਨ ਵਾਸਤੇ ਤਾਂ ਕਿ ਉਹ ਵੀ ਮੇਰੇ ਭੈਣ ਭਰਾ ਮੈਨੂੰ ਸੁਣੋ। ਅਕਸਰ ਮੈਨੂੰ ਮੈਸੇਜਸ ਆਉਂਦੇ ਕਿ ਸਾਨੂੰ ਪੰਜਾਬੀ ਸਮਝ ਨਹੀਂ ਆਉਂਦੀ। ਬਹਰਹਾਲ ਅੱਗੇ ਹਾਲਾਤ ਮਜ਼ੀਦ ਕਸ਼ੀਦਾ ਨੇ, ਸਪੈਸ਼ਲੀ ਜਨਵਰੀ ਦੇ ਵਿੱਚ ਹਾਲਾਤ ਮਜ਼ੀਦ ਸੰਗੀਨ ਹੋਣਗੇ ਕਿਉਂਕਿ ਫਰਵਰੀ 2026 ਇਲੈਕਸ਼ਨ ਆ ਰਿਹਾ ਹੈ। ਭਾਰਤ ਇਸ ਵਾਕਿਏ ਨੂੰ ਬੇਸ ਬਣਾ ਕੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੀਆਂ ਅਕਲੀਤਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਜ਼ਿੰਦਗੀ ਤਾਂ ਤੰਗ ਹੋਣੀ ਹੈ। ਇਹਦੇ ਨਾਲ ਬੰਗਲਾਦੇਸ਼ ਦੇ ਵਿੱਚ ਵੀ ਇੰਤਸ਼ਾਰ ਮਜ਼ੀਦ ਫੈਲੇਗਾ। ਲੋ ਜੀ ਲਿਖ ਕੇ ਦੇਣੀ ਹੈ ਤੁਹਾਨੂੰ। ਇਹ ਰਹਿ ਗਏ ਨੇ, ਅੱਜ ਕੀ ਤਰੀਕ ਹੋ ਗਈ ਹੈ? 25, ਕੱਲ 25 ਹੈ, 24 ਹੈ, ਠੀਕ ਹੈ। 25 ਇਸ ਮਹੀਨੇ ਦੇ 5 ਦਿਨ ਇਹ ਤੇ ਅੱਗੇ 30 ਦਿਨ ਅਗਲੇ। ਇਹਨਾਂ ਦੇ ਵਿੱਚ ਤੁਹਾਨੂੰ ਜਿਹੜੇ ਨਾ ਸਾਰੇ ਨਜ਼ਾਰੇ ਨਜ਼ਰ ਆਉਣਗੇ। ਲੇਕਿਨ ਫਿਰ ਵੀ ਐਂਡ ਤੇ ਮੈਂ ਇਹ ਗੱਲ ਲਾਜ਼ਮੀ ਕਰਾਂਗੀ ਕਿ ਤੈਨੂੰ ਟਕੇ ਦਾ ਵੀ ਜਿਹੜਾ ਨਾ ਫਾਇਦਾ ਹੈ ਨਾ ਉਹ ਨਹੀਂ ਹੋਣਾ। ਜੋ ਮਰਜ਼ੀ ਇੰਤਸ਼ਾਰ ਭਲਾ, ਜਿੱਦਾਂ ਮਰਜ਼ੀ ਦੀਆਂ ਗੇਮਾਂ ਪਾ, ਕੱਖ ਹਾਸਲ ਹੋਣ ਵਾਲਾ ਨਹੀਂ ਹੈਗਾ। ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨਿੱਘੇ ਪਾਲ।